ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਪਹਿਲੀ ਈਮੇਲ ਆਈ ਹੈ ਸਿਡਨੀ ਆਸਟ੍ਰੇਲੀਆ ਤੋਂ ਵੀਰ ਸ਼ਰਨ ਸਿੰਘ ਜੀ ਦੀ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਅੱਜ ਅਜੀਤ ਅਖਬਾਰ ਵਿੱਚੋਂ ਖਬਰ ਪੜ੍ਹ ਕੇ ਬੜਾ ਦੁੱਖ ਹੋਇਆ ਕਿ ਪੰਜਾਬ ਸਰਕਾਰ ਨੇ ਹਰਮੰਦਰ ਸਾਹਿਬ ਦੇ ਬੁੰਗਿਆਂ ਵਿੱਚੋਂ ਦਿਖਣ ਵਾਲੀ ਪਾਣੀ ਦੀ ਟੈਂਕੀ ਨੂੰ ਡੇਗਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਉੱਪਰ 1984 ਵੇਲੇ ਫੈਡਰੇਸ਼ਨ ਦੇ ਨੌਜਵਾਨਾਂ ਦੇ ਮੋਰਚੇ ਸਨ। ਮੈਨੂੰ ਇਸ ਗੱਲ ਦਾ ਪਹਿਲੇ ਤੋਂ ਹੀ ਡਰ ਸੀ ਕਿਉਂਕਿ ਭਾਰਤ ਸਰਕਾਰ ਅਤੇ ਬਾਦਲ ਪਰਿਵਾਰ ਮਿਲ ਕੇ ਹਰਮੰਦਰ ਸਾਹਿਬ ਉੱਪਰ ਹੋਏ ਹਮਲੇ ਦੀ ਹਰ ਯਾਦ ਨੂੰ ਮਿਟਾ ਦੇਣਾ ਚਾਹੁੰਦੇ ਹਨ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸਭ ਤੋਂ ਵਾਂਝਾ ਕਰ ਦਿੱਤਾ ਜਾਵੇ। ਇਸ ਨੂੰ ਡੇਗਣ ਦੀ ਮਨਜ਼ੂਰੀ ਵੀ ਗਦਾਰੀ ਲਾਲ ਬਾਦਲ ਨੇ ਆਪ ਦਿੱਤੀ ਹੈ। ਮੈਨੂੰ ਇਹ ਖਬਰ ਪੜ੍ਹ ਕੇ ਬਹੁਤ ਦੁੱਖ ਹੋਇਆ ਕਿਉਂਕਿ ਮੈਂ ਜਦੋਂ ਵੀ ਹਰਮੰਦਰ ਸਾਹਿਬ ਜਾਂਦਾ ਸੀ ਤੇ ਕਿੰਨੀ ਦੇਰ ਤੱਕ ਟੈਂਕੀ ਵੱਲ ਦੇਖ ਕੇ ਬੀਤੇ ਸਮੇਂ ਨੂੰ ਯਾਦ ਕਰਦਾ ਹੁੰਦਾ ਸੀ ਕਿ ਇਹ ਉਹੀ ਮੋਰਚਾ ਸੀ ਜਿਸ ਉੱਪਰੋਂ ਸਿੱਖ ਨੌਜਵਾਨਾਂ ਨੇ ਭਾਰਤੀ ਤੋਪਖਾਨੇ ਦਾ ਲੱਕ ਤੋੜਿਆ ਸੀ ਤੇ ਭਾਰਤੀ ਫੌਜ ਹੁਣ ਤੱਕ ਵੀ ਇਸ ਮੋਰਚੇ ਦੀ ਮਾਰ ਨੂੰ ਨਹੀਂ ਸੀ ਭੁੱਲ ਸਕੀ। ਇਸ ਦੇ ਨਾਲ ਹੀ ਦੂਸਰੀ ਬੁਰੀ ਖਬਰ ਇਹ ਹੈ ਕਿ ਥੋੜੇ ਦਿਨ ਪਹਿਲੇ SGPC ਨੇ ਇੱਕ ਸ਼ੀਸ਼ੇ ਦੀ ਬੋਡੀ ਵਾਲੀ ਬੱਸ ਤਿਆਰ ਕਰਵਾਈ ਹੈ ਜਿਸ ਵਿੱਚ ਗੁਰੂ ਸਾਹਿਬਾਨ ਦੇ ਸ਼ਸਤਰ ਰੱਖ ਕੇ ਇਹ ਬੱਸ ਪੂਰੇ ਭਾਰਤ ਵਿੱਚ ਲੋਕਾਂ ਨੂੰ ਸ਼ਸਤਰਾਂ ਦੇ ਦਰਸ਼ਨ ਕਰਵਾਉਣ ਲਈ ਲੈ ਜਾਇਆ ਕਰੇਗੀ। ਪਰ ਮੈਨੂੰ ਇਸ ਵਿੱਚ ਵੀ ਕੋਈ ਸਾਜ਼ਿਸ਼ ਲੱਗਦੀ ਹੈ ਕਿ ਕਿਤੇ ਅਕਾਲੀ ਚੋਰਾਂ ਦੀ ਟੋਲੀ ਭਾਰਤ ਸਰਕਾਰ ਨਾਲ ਮਿਲ ਕੇ ਗੁਰੂ ਸਾਹਿਬਾਨ ਦੇ ਸ਼ਸਤਰ ਨਾ ਖੁਰਦ-ਬੁਰਦ ਕਰ ਦੇਣ ਤੇ ਅਸੀਂ ਹੱਥ ਤੇ ਹੱਥ ਰੱਖ ਕੇ ਸਭ ਕੁਝ ਦੇਖਦੇ ਹੀ ਨਾ ਰਹੀਏ। ਕਾਸ਼ ਕਿ ਮੇਰੀ ਗੱਲ ਗਲਤ ਸਾਬਤ ਹੋਵੇ, ਪਰ ਸਰਕਾਰਾਂ ਨੇ ਜਦੋਂ ਵੀ ਕੋਈ ਅਜਿਹੀ ਕਰਤੂਤ ਕਰਨੀ ਹੁੰਦੀ ਹੈ ਉਸ ਦਾ ਰੀਜ਼ਨ ਹੋਰ ਦੱਸਦੇ ਹੁੰਦੇ ਹਨ, ਪਰ ਅੰਦਰੋਂ ਹਿਡਨ ਏਜੰਡਾ ਹੋਰ ਹੁੰਦਾ ਹੈ ਜਿਸ ਕਰਕੇ ਲੋਕ ਸਮਝ ਨਹੀਂ ਪਾਉਂਦੇ। ਜਿਵੇਂ ਕਿ ਪਾਣੀ ਵਾਲੀ ਟੈਂਕੀ ਨੂੰ ਇਹ ਕਹਿ ਕੇ ਡਿੱਗਿਆ ਜਾ ਰਿਹਾ ਹੈ ਕਿ ਇਹ ਹਰਮੰਦਰ ਸਾਹਿਬ ਦੀ ਦਿੱਖ ਵਿੱਚ ਭੱਦੀ ਦਿਖਾਈ ਦਿੰਦੀ ਸੀ, ਪਰ ਅਸਲ ਵਿੱਚ ਇਹ ਟੈਂਕੀ ਭਾਰਤ ਸਰਕਾਰ ਦੀ ਅੱਖ ਵਿੱਚ ਬਹੁਤ ਦੇਰ ਤੋਂ ਰੜਕਦੀ ਸੀ। ਜੇ ਕਿਤੇ ਬਾਦਲ ਵਰਗੇ ਗੱਦਾਰ ਜੰਮਦੇ ਹੀ ਮਰ ਜਾਂਦੇ ਤੇ ਸਾਡੀ ਹਾਲਤ ਅੱਜ ਕਿਤੇ ਚੰਗੀ ਹੁੰਦੀ। ਜੀ ਡਾਕਟਰ ਸਾਹਿਬ। ਵੀਰ ਸ਼ਰਨ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸਿਡਨੀ ਆਸਟ੍ਰੇਲੀਆ ਤੋਂ ਲਿਖਿਆ ਜੀ, ਔਰ ਹਮੇਸ਼ਾ ਹੀ ਉਹਨਾਂ ਦੀ ਲਿਖਤ ਦੇ ਵਿੱਚ ਕੁਝ ਨਵਾਂ ਹੁੰਦਾ ਹੈ, ਓਰੀਜਨਲ ਹੁੰਦਾ ਹੈ, ਔਰ ਉਸ ਨੂੰ ਉਹ ਦੂਰਗਾਮੀ ਪ੍ਰਭਾਵ ਕਿਸ ਘਟਨਾ ਦਾ ਕੀ ਹੋ ਸਕਦਾ ਇਸ ਨੂੰ ਮੱਦੇਨਜ਼ਰ ਰੱਖ ਕੇ ਲਿਖਦੇ ਨੇ। ਇਹ ਖਬਰ ਕਿ ਜਿਹੜੀ ਪਾਣੀ ਦੀ ਟੈਂਕੀ ਦੋਨੋਂ ਹੀ ਉਹਨਾਂ ਬੁੰਗਿਆਂ 'ਚ ਬੁੰਗਾ ਰਾਮਗੜੀਆ ਜਿਹੜੇ ਕਿ ਸਾਡੇ ਇਤਿਹਾਸਕ ਬੁੰਗੇ ਨੇ 18ਵੀਂ ਸਦੀ ਦੇ, ਔਰ ਇਹਨਾਂ ਬੁੰਗਿਆਂ ਦਾ ਜੇ ਅਸੀਂ ਇਤਿਹਾਸ ਦੇਖੀਏ ਤਾਂ ਮੇਰਾ ਖਿਆਲ ਹੈ ਕਿ ਹਰਮੰਦਰ ਸਾਹਿਬ ਦੀਆਂ ਪਰਿਕਰਮਾ ਦੇ ਆਲੇ ਦੁਆਲੇ ਛੋਟੀ ਪਰਿਕਰਮਾ ਸੀ ਪਹਿਲਾਂ, ਜਿਹੜੀ ਅੱਜ ਵੱਡੀ ਪਰਿਕਰਮਾ ਹੈ ਇਹ ਤਾਂ ਇਹਨਾਂ ਨੇ ਬੁੰਗੇ ਢਾਹ ਕੇ ਬਣਾਈ ਹੈ। ਅਤੇ ਜੇ ਮੈਂ ਗਲਤ ਨਾ ਹੋਵਾਂ ਤਾਂ 80 ਤੋਂ ਜ਼ਿਆਦਾ ਬੁੰਗੇ ਜਿਹੜੇ ਨੇ ਉਹ ਹਰਮੰਦਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਸਨ। ਸੋ ਬੁੰਗਾ ਜਿਹੜਾ ਹੈ ਉਸ ਦੇ ਔਰ ਉਹ ਜਿਹੜੇ ਬੁੰਗੇ ਸੀ ਉਹਨਾਂ ਦੇ ਵਿੱਚ ਬੁੰਗਾ ਗਿਆਨੀਆਂ, ਬੁੰਗਾ ਮਲਵਈਆਂ ਔਰ ਅੱਡ ਜਿਹੜੇ ਕੋਈ ਗੁਰਬਾਣੀ ਕੀਰਤਨ ਸਿਖਾਉਣ ਵਾਲੇ ਬੁੰਗੇ, ਉਹ ਇੱਕ ਐਜੂਕੇਸ਼ਨ ਸੈਂਟਰ ਵੀ ਸਨ ਜੀ। ਔਰ ਇਸ ਦੇ ਨਾਲ ਹੁਣ ਇਸ ਵੇਲੇ ਅਸੀਂ ਸਿਰਫ ਦੇਖਦੇ ਹਾਂ ਕਿ ਬੁੰਗਾ ਰਾਮਗੜੀਆਂ ਅਤੇ ਇੱਧਰ ਦੂਜੇ ਪਾਸੇ ਬੁੰਗਾ ਬਾਬਾ ਦੀਪ ਸਿੰਘ ਜਿੱਥੇ ਉਹਨਾਂ ਦਾ ਸੀਸ ਆ ਕੇ ਉਹਨਾਂ ਨੇ ਟਿਕਾਇਆ। ਉਹ ਤੋਂ ਬਿਨਾਂ ਜਿਹੜਾ ਹੈ ਅਤੇ ਜਾਂ ਅੱਜ ਅਸੀਂ ਅਕਾਲ ਤਖਤ ਸਾਹਿਬ ਕਹਿੰਦੇ, ਕਿਸੇ ਵੇਲੇ ਇਸ ਨੂੰ ਅਕਾਲ ਬੁੰਗਾ ਵੀ ਕਿਹਾ ਜਾਂਦਾ ਸੀ। ਜੇ ਅਸੀਂ ਇਹ ਕਹੀਏ ਕਿ ਅਕਾਲ ਬੁੰਗਾ ਜਾਂ ਅਕਾਲ ਤਖਤ ਤੋਂ ਬਿਨਾਂ ਸਿਰਫ ਇਹੀ ਦੋ ਬੁੰਗੇ ਜਿਹੜੇ ਰਾਮਗੜੀਆ ਬੁੰਗਾ ਨੇ ਦੋ ਨੇ ਔਰ ਬੁੰਗਾ ਬਾਬਾ ਦੀਪ ਸਿੰਘ ਜੀ, ਔਰ ਇਹ ਜਿਹੜੇ ਦੋਨੋਂ ਹੀ ਰਾਮਗੜੀਆ ਬੁੰਗੇ ਨੇ ਇਹ 18ਵੀਂ ਸਦੀ ਦੇ ਵਿੱਚ ਸਰ ਜੱਸਾ ਸਿੰਘ ਰਾਮਗੜੀਆ ਨੇ ਐਜ਼ ਏ ਹੁਣ ਬੁੰਗਾ ਇੱਕ ਪਾਸੇ ਤਾਂ ਟਿਕਾਣਾ ਜਾਂ ਰਿਹਾਇਸ਼ ਜਾਂ ਕੈਂਟੋਨਮੈਂਟ ਸ਼ਬਦ ਵੀ ਬੁੰਗੇ ਲਈ ਇਸਤੇਮਾਲ ਹੁੰਦਾ ਹੈ ਕਿ ਖਾਲਸੇ ਦੀਆਂ ਛਾਉਣੀਆਂ ਜੀ, ਪਰ ਦੂਸਰੇ ਪਾਸੇ ਇੱਕ ਆਬਜ਼ਰਵੇਟਰੀ ਪੋਸਟ ਵੀ ਸਨ ਜਿੱਥੇ ਕਿ ਜਿੰਨਾ ਤੁਸੀਂ ਉੱਚਾ ਬੁੰਗਾ ਹੁੰਦਾ ਹੈ ਉਸ ਨੂੰ ਉਸ ਦੇ ਉੱਤੇ ਤੁਹਾਡਾ ਜਿਹੜਾ ਬੰਦਾ ਹੈ ਬੈਠ ਕੇ ਉਹ ਦੂਰੋਂ ਦੇਖਦਾ ਹੈ, ਅਬਜ਼ਰਵ ਕਰਦਾ ਹੈ ਕਿ ਕੀ ਹੈ। ਜਿਨ੍ਹਾਂ ਜ਼ਮਾਨਿਆਂ 'ਚ ਦੂਰਬੀਨਾਂ ਨਹੀਂ ਸਨ ਉਦੋਂ ਵੀ, ਕਿਉਂਕਿ ਸੜਕਾਂ ਵੀ ਕੋਈ ਪੱਕੀਆਂ ਨਹੀਂ ਸੀ, ਮੈਟਲ ਰੋਡਸ ਨਹੀਂ ਸੀ ਹੁੰਦੀਆਂ ਅਤੇ ਇਨਵਾਇਰਨਮੈਂਟ ਵੀ ਇਵੇਂ ਗੰਦਾ ਨਹੀਂ ਸੀ ਕਿ ਹੁਣ ਸਾਹਮਣੇ ਵੀ ਧੁੰਦ ਨਜ਼ਰ ਆ ਰਹੀ ਹੋਏ। ਸੋ ਈਵਨ ਜੇ ਕੋਈ ਕੂਚ ਵੀ ਕਰ ਰਿਹਾ ਜਾਂ ਫੌਜ ਆ ਰਹੀ ਹੈ ਘੋੜਿਆਂ 'ਤੇ ਹੀ ਸੀ ਅਤੇ ਜੇ ਬਹੁਤ ਘੱਟਾ ਉੱਡਦਾ ਨਜ਼ਰ ਆ ਰਿਹਾ ਤਾਂ ਉਹ ਕਈ ਵਾਰੀ ਕੋਹਾਂ ਤੋਂ ਪਤਾ ਲੱਗ ਜਾਂਦਾ ਸੀ ਕਿ ਵੀ ਇਸ ਪਾਸੇ ਜਿਹੜਾ ਕੋਈ ਫੌਜੀ ਕਾਰਵਾਈ ਹੋ ਰਹੀ। ਔਰ ਦੂਸਰਾ ਕਿਉਂਕਿ ਤੋਪਾਂ ਔਰ ਦੂਸਰੀਆਂ ਦਾ ਤਾਂ ਇਜਾਦ ਸੀ, ਬੰਦੂਕਾਂ ਵੀ ਸੀ, ਸੋ ਉਹ ਬੁੰਗੇ ਜਿਹੜੇ ਨੇ ਉਹ ਇਸੇ ਲਈ 1766 ਦੇ ਵਿੱਚ ਫਾਈਨਲ ਜਦੋਂ ਕਿ ਸਿੱਖਾਂ ਨੇ ਉਸਾਰਿਆ
ਹਰਿਮੰਦਰ ਸਾਹਿਬ ਨੂੰ, ਅਕਾਲ ਤਖਤ ਨੂੰ ਅਬਦਾਲੀ ਦੇ ਘੱਲੂਘਾਰੇ ਤੋਂ ਬਾਅਦ ਉਦੋਂ ਤੱਕ ਤਾਂ ਸਿੱਖਾਂ ਦੀ ਸਟ੍ਰੈਟਜੀ ਇਹੀ ਹੁੰਦੀ ਸੀ। ਕਈ ਵਾਰ ਉਹਨਾਂ ਨੇ ਖਾਲੀ ਕੀਤਾ, ਛੱਡ ਜਾਂਦੇ ਰਹੇ, ਉਹ ਦੁਸ਼ਮਣ ਆ ਕੇ ਢਾਹ ਜਾਂਦਾ ਰਿਹਾ। ਅਬਦਾਲੀ ਨੇ ਕੀਤਾ, ਉਹਦੇ ਮੁੰਡੇ ਤੈਮੂਰ ਨੇ ਕੀਤਾ, ਸ਼ਾਹਜਮਾਨ ਵੀ ਆਇਆ, ਮੁਗਲਾਂ ਦਾ ਮੱਸਾ ਰੰਗੜ ਵੀ ਆ ਕੇ ਬੈਠਾ। ਪਰ ਫਿਰ ਸਿੱਖਾਂ ਨੇ ਫੈਸਲਾ ਕੀਤਾ ਵੀ ਨਹੀਂ, ਨੋ ਮੋਰ, ਹੁਣ ਅਸੀਂ ਡਿਫੈਂਡ ਕਰਾਂਗੇ ਔਰ ਇਹਦੇ ਲਈ ਅਸੀਂ ਜਿਹੜਾ ਹੈ ਉਹ ਪੂਰਾ ਆਪਣਾ ਫੌਜੀ ਇੱਥੇ ਪ੍ਰੈਜ਼ੈਂਸ ਰੱਖਾਂਗੇ। ਸੋ ਬੁੰਗਾ ਜਿਹੜੇ ਨੇ ਉਹ ਇਸ ਗੱਲ ਦੇ ਲਈ ਬਣੇ। ਉਹਨਾਂ ਦੇ ਥੱਲੇ ਅੱਜ ਵੀ ਜਿਹੜੇ ਬੁੰਗਿਆਂ ਦਾ ਇਤਿਹਾਸ 'ਚ ਅਸੀਂ ਦੇਖੀਏ ਤੇ ਉਹਦੇ 'ਚ ਉਹ ਸਿੱਲ ਜਿਹੜੀ ਕਿ ਲਾਲ ਕਿਲ੍ਹੇ ਤੋਂ ਜਦੋਂ ਸਿੰਘਾਂ ਨੇ ਦਿੱਲੀ ਫਤਿਹ ਕੀਤੀ, ਉਸ ਦਾ ਉੱਪਰਲਾ ਜਿਹੜਾ ਤਖਤ ਸੀ, ਤਖਤੇ ਤਾਊਸ, ਮੋਰ ਦੀ ਸ਼ਕਲ ਦਾ ਤਖਤ, ਉਹ ਤਾਂ ਨਾਦਰ ਸ਼ਾਹ ਲੈ ਗਿਆ, ਅੱਜ ਵੀ ਤਹਿਰਾਨ ਦੇ ਮਿਊਜ਼ੀਅਮ 'ਚ ਪਿਆ। ਤੇ ਉਹਦੇ ਥੱਲੇ ਜਿਹੜੀ ਸਿੱਲ ਸੀ ਉਹਨੂੰ ਕੜੀਆਂ ਬੰਨ੍ਹ ਕੇ ਉਸ ਨੂੰ ਪਾ ਕੇ ਸੰਗਲ ਤੇ ਧੂ ਕੇ ਜਿਹੜਾ ਅੰਮ੍ਰਿਤਸਰ ਲਿਆਂਦਾ ਗਿਆ। ਅੱਜ ਵੀ ਜਿਹੜਾ ਬੁੰਗਾ ਰਾਮਗੜ੍ਹੀਆਂ ਉਹਦੇ 'ਚ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਹੈ ਉਹਦੇ ਥੱਲੇ ਉਹ ਸਿੱਲ ਰੱਖੀ ਹੋਈ, ਦੱਸਣ ਦੇ ਲਈ ਕਿ ਅਲਟੀਮੇਟਲੀ ਜਿਸ ਦਿੱਲੀ ਤਖਤ ਨੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ ਸਿੱਖਾਂ ਦੇ ਖਿਲਾਫ ਜ਼ੁਲਮ ਕਰਨ ਦੇ ਆਰਡਰ ਕੱਢੇ ਸੀ, ਉਹਨੂੰ ਅਸੀਂ ਕੈਦ ਕਰਕੇ ਇਸ ਗੁਰੂ ਦੇ ਸਾਹਮਣੇ ਲਿਆਂਦਾ ਜੀ। ਸੋ ਹੁਣ ਉਹਨਾਂ ਬੁੰਗਿਆਂ ਦੇ ਵਿਚਕਾਰ ਇਹ ਪਾਣੀ ਦੀ ਟੈਂਕੀ, ਗੱਲ ਟੈਂਕੀ ਦੀ ਉਹਨਾਂ ਨੇ ਕੀਤੀ ਹੈ। ਪਿਛਲੇ 2-3 ਦਿਨ ਤੋਂ ਖਬਰ ਆ ਰਹੀ ਹੈ ਕਿ ਜੀ ਇਹ ਟੈਂਕੀ ਇਹ ਬੜੀ ਕੋਝੀ ਲੱਗਦੀ ਸੀ ਔਰ ਇਸ ਨੂੰ ਹੁਣ ਢਾਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੀਨਸ ਇਹਦੇ ਤੋਂ ਸਪਲਾਈ ਸੀ ਅੰਮ੍ਰਿਤਸਰ ਦੇ ਪਾਣੀ ਦੀ, ਪਰ ਉਹਨਾਂ ਨੇ ਕਿਹਾ ਜੀ ਇਹ ਦਰਬਾਰ ਸਾਹਿਬ ਦੇ ਵਿਊ ਨੂੰ ਰੋਕ ਰਹੀ ਹੈ ਔਰ ਹੁਣ 65 ਲੱਖ ਕਿ ਪਤਾ ਨਹੀਂ ਕਿੰਨਾ ਖਰਚ ਆਏਗਾ ਇਹਨੂੰ ਤੋੜਨ ਦੇ ਲਈ, ਔਰ ਉਹਨੂੰ ਬਾਦਲ ਨੇ ਵੀ ਆਰਡਰ ਕਰਤਾ ਕਿ ਤੋੜ ਦਿਓ। ਔਰ ਇੱਕ ਨੇ ਵੀ, ਕਿਸੇ ਮੀਡੀਆ ਨੇ ਜਾਂ ਜਿੱਥੇ ਵੀ ਇਹ ਖਬਰ ਲੱਗੀ ਇਹਦਾ ਜ਼ਿਕਰ ਨਹੀਂ ਕੀਤਾ ਕਿ ਜੂਨ 84 ਦੇ ਫੌਜੀ ਹਮਲੇ ਵੇਲੇ ਜਿਹੜਾ ਸਭ ਤੋਂ ਪਾਵਰਫੁਲ ਮੋਰਚਾ ਸਿੰਘਾਂ ਦਾ ਸੀ ਇਸ ਪਾਣੀ ਦੀ ਟੈਂਕੀ ਦੇ ਉੱਤੇ ਸੀ ਔਰ ਵੱਡੀਆਂ ਤੋਪਾਂ ਦੇ ਗੋਲੇ ਚਲਾਉਣ ਦੇ ਛੱਡਣ ਦੇ ਬਾਵਜੂਦ ਉੱਤੇ ਜਦੋਂ ਇੱਕ ਸ਼ਹੀਦ ਹੋ ਜਾਂਦਾ ਸੀ, ਕਿਉਂਕਿ ਉਚਾਈ ਹੈ ਉਹਦੀ ਬੁੰਗਿਆਂ ਜਿੰਨੀ, ਔਰ ਜਿਵੇਂ ਉਹਨਾਂ ਨੇ ਉੱਤੋਂ ਇਹਨਾਂ ਦਾ ਫੌਜ ਦਾ ਔਰ ਦੂਸਰੇ ਦਾ ਨੁਕਸਾਨ ਕੀਤਾ, ਬਾਅਦ 'ਚ ਅਲਟੀਮੇਟਲੀ ਵੱਡੀਆਂ ਤੋਪਾਂ ਦੇ ਵੱਡੇ ਗੋਲਿਆਂ ਨਾਲ ਉਹਨਾਂ ਨੇ ਉਡਾਇਆ। ਸਿੰਘ ਜਦੋਂ ਸ਼ਹੀਦ ਹੋਏ ਫਿਰ ਉਹ ਇਵੈਂਚੁਅਲੀ ਉਸ ਨੂੰ ਜਿਹੜਾ ਮੋਰਚੇ ਨੂੰ ਨਿਊਟਰਲਾਈਜ਼ ਕਰਨ 'ਚ ਕਾਮਯਾਬ ਰਹੇ। ਪਰ ਸਭ ਤੋਂ ਸਕਸੈਸਫੁਲ ਮੋਰਚਾ ਜਿਹੜਾ ਹੈ ਸਿੰਘਾਂ ਦਾ ਉਹ ਪਾਣੀ ਦੀ ਟੈਂਕੀ ਦੇ ਉੱਤੇ ਸੀ। ਹੁਣ ਕੋਈ ਇਹਨਾਂ ਨੂੰ ਪੁੱਛੇ ਕਿ ਜੀ ਹੁਣ ਇਹ ਕਹਿੰਦੇ ਨੇ ਜੀ ਇਹ ਖੂਬਸੂਰਤੀ ਦੇ ਵਿੱਚ ਕਿਉਂਕਿ ਵਿਘਨ ਪੈ ਰਿਹਾ ਸੀ ਇਸ ਲਈ ਅਸੀਂ ਇਹ ਟੈਂਕੀ ਤੋੜ ਰਹੇ ਹਾਂ। ਜਦੋਂ ਇਹ ਟੈਂਕੀ ਬਣਾਈ ਸੀ, ਟੈਂਕੀ ਕੋਈ ਅਜ਼ਲਾਂ ਤੋਂ 400 ਸਾਲ ਤੋਂ ਤਾਂ ਨਹੀਂ ਬਣੀ, ਕੁਛ ਦਹਾਕੇ ਪਹਿਲਾਂ ਹੀ ਬਣਾਈ, ਉਦੋਂ ਇਹਨਾਂ ਨੂੰ ਨਜ਼ਰ ਨਹੀਂ ਸੀ ਆਉਂਦਾ ਕਿ ਵੀ ਜਿਹੜੀ ਹਰਿਮੰਦਰ ਸਾਹਿਬ ਦੀ ਵਿਜ਼ੂਅਲ ਬਿਊਟੀ ਹੈ ਉਸ ਦੇ ਵਿੱਚ ਕੋਈ ਰੁਕਾਵਟ ਬਣਦਾ। ਔਰ ਇਹਨਾਂ ਨੇ ਬਿਲਕੁਲ ਠੀਕ ਕਿਹਾ ਵੀਰ ਸ਼ਰਨ ਸਿੰਘ ਹੋਰਾਂ ਨੇ, ਮਕਸਦ ਇਹਦਾ ਇਹੀ ਹੈ ਕਿ ਜਿੱਥੇ ਜੂਨ 84 ਦੀਆਂ ਬਾਕੀ ਸਾਰੀਆਂ ਨਿਸ਼ਾਨੀਆਂ ਮਿਟਾ ਦਿੱਤੀਆਂ ਗਈਆਂ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚੋਂ, ਹਰਿਮੰਦਰ ਸਾਹਿਬ ਦੇ ਉੱਪਰ ਅੱਜ ਤੁਸੀਂ ਜਾ ਕੇ ਬੱਚਿਆਂ ਨੂੰ ਦੱਸਣਾ ਚਾਹੋ ਵੀ 30 ਸਾਲ ਪਹਿਲਾਂ ਇੱਥੇ ਹੋਇਆ, ਕਹਿਣਾ ਵੀ ਵੜੇ ਲਾਈ, ਕਿੱਥੇ ਹੈ, ਕੁਛ ਵੀ ਨਹੀਂ ਹੈ। ਪਰ ਉਹ ਟੈਂਕੀ ਕਾਇਮ ਸੀ ਇਹ ਦੱਸਣ ਦੇ ਲਈ ਵੀ ਆਹ ਟੈਂਕੀ ਸੀ ਜਿੱਥੋਂ ਜਿਹੜਾ ਸਿੰਘਾਂ ਨੇ ਮੋਰਚਾ ਜਿੱਥੇ ਲਾਇਆ ਸੀ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਫੌਜ ਦਾ ਬਹੁਤ ਨੁਕਸਾਨ ਕੀਤਾ ਸੀ। ਸੋ ਅਸੀਂ ਸਮਝਦੇ ਹਾਂ ਵੀ ਇਸ ਨੂੰ ਢਾਣ ਦੇ ਨਾਲ ਉਹ ਦੋ ਮਕਸਦ ਹਾਸਲ ਕਰਦੇ ਨੇ। ਇੱਕ ਤਾਂ ਜੂਨ 84 ਦੇ ਇਤਿਹਾਸ ਦੀ ਯਾਦ ਮਿਟਾਉਣਾ ਤੇ ਦੂਸਰਾ ਕੱਲ੍ਹ ਨੂੰ ਭਵਿੱਖ ਦੇ ਵਿੱਚ ਜੋ ਕਰਤੂਤਾਂ ਇੰਡੀਅਨ ਗਵਰਨਮੈਂਟ ਦਾ ਸਿਸਟਮ ਕਰ ਰਹੀ ਹੈ, ਕੱਲ੍ਹ ਨੂੰ ਸਿੰਘਾਂ ਦੇ ਹੱਥ 'ਚ ਕੋਈ ਐਸਾ ਮੋਰਚਾ ਨਾ ਰਹਿਣ ਦਿੱਤਾ ਜਾਏ ਕਿ ਕਿਸੇ ਸਟੇਜ ਤੇ ਫਿਰ ਇਹ ਪਾਣੀ ਦੀ ਟੈਂਕੀ ਜਿਹੜੀ ਹੈ, ਕਿਉਂਕਿ ਦਰਬਾਰ ਸਾਹਿਬ ਕੰਪਲੈਕਸ ਦੇ ਨਾਲ ਲੱਗਦੀ ਹੈ ਔਰ ਸਿੰਘਾਂ ਦਾ ਹੀ ਕੰਟਰੋਲ ਹੋਣਾ ਕਿ ਵੀ ਇਸ ਨੂੰ ਇਹ ਕਦੇ ਦੁਬਾਰਾ ਆਪਣੇ ਮੋਰਚੇ ਦੇ ਤੌਰ ਤੇ ਇਸਤੇਮਾਲ ਕਰ ਸਕਣ। ਔਰ ਦੂਸਰੀ ਗੱਲ ਜਿਹੜੀ ਉਹਨਾਂ ਨੇ ਸ਼ਸਤਰਾਂ ਦੇ ਦਰਸ਼ਨ, ਗੱਡੀ, ਦੂਜੇ, ਬਿਲਕੁਲ ਠੀਕ ਕਿਹਾ ਇਹਨਾਂ ਨੇ, ਇਹ ਬੇਈਮਾਨਾਂ ਦਾ ਟੋਲਾ ਹੈ। ਮੈਨੂੰ ਨਹੀਂ ਲੱਗਦਾ ਕਿ ਵੀ ਇਹ ਕਿਉਂ ਉਹਨਾਂ ਸ਼ਸਤਰਾਂ ਨੂੰ ਵੀ ਇਹ ਜਿਨ੍ਹਾਂ ਨੇ ਦਰਸ਼ਨ ਕਰਨੇ ਨੇ ਇਤਿਹਾਸਕ ਗੁਰਦੁਆਰਿਆਂ 'ਚ ਪਏ ਹੋਏ ਨੇ, ਤਖਤ ਸ੍ਰੀ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ ਨੇ, ਦੂਸਰੇ ਤਖਤਾਂ 'ਤੇ ਨੇ, ਵੀ ਐਸੀ ਕਿਹੜੀ ਇਹਨਾਂ ਨੂੰ ਇਹ ਕੰਪਲਸ਼ਨ ਹੈ ਕਿ ਇਹਨਾਂ ਨੇ ਬੱਸਾਂ 'ਚ ਇੱਕ ਸਟੇਜ ਤਾਂ ਸਮਝ ਆਈ ਜਦੋਂ 1966 ਦੇ ਵਿੱਚ 10ਵੇਂ ਪਾਤਸ਼ਾਹ ਦੇ ਸ਼ਸਤਰ ਇੰਗਲੈਂਡ ਤੋਂ ਆਏ ਲੰਡਨ ਦੇ ਵਿੱਚ, ਕਿ ਲਾਰਡ ਡਲਹੌਜ਼ੀ ਲੈ ਗਏ ਸੀ ਔਰ ਬੜੀ ਖੋਜ ਤੋਂ ਬਾਅਦ ਮਿਲੇ। ਉਦੋਂ ਜਿਹੜਾ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਸੀ ਉਹਨੇ ਦਿੱਲੀ ਦੇ ਹਵਾਈ ਅੱਡੇ ਤੇ ਰਿਸੀਵ ਕੀਤਾ। ਹੁਣ ਉਹ ਸ਼ਸਤਰ ਲਗਭਗ ਸਦੀ ਤੋਂ ਬਾਅਦ, 1.5 ਸਦੀ ਬਾਅਦ, 1849 ਤੋਂ ਬਾਅਦ ਆਏ ਸਨ। ਸੋ ਉਦੋਂ ਇਹ ਬਣਦਾ ਸੀ ਕਿ ਸ਼ਸਤਰ ਜਿਹੜੇ ਨੇ ਉਹਨਾਂ ਨੇ ਗੱਡੀ ਬਣਾਈ ਸੀ। ਮੈਨੂੰ ਵੀ ਐਜ਼ ਏ ਚਾਈਲਡ ਯਾਦ ਹੈ ਕਿ ਗਿਆਨੀ ਸ਼ਰਮ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ, ਉਹ ਕੰਪਨੀ ਕਰਦੇ ਸੀ ਉਹਨੂੰ,
ਤੇ ਭਾਰਤ ਭਰ ਦੇ ਵਿੱਚ ਉਹਨਾਂ ਦਾ ਬਹੁਤ ਸਵਾਗਤ ਹੋਇਆ ਸੀ ਔਰ ਕਈ ਮਹੀਨੇ ਉਹ ਜਿਹੜੇ ਸ਼ਸਤਰਾਂ ਦੇ ਦਰਸ਼ਨ ਨੇ ਕਰਵਾ ਕੇ ਬਾਅਦ ਦੇ ਵਿੱਚ ਉਹ ਸ਼ਸਤਰ ਜਿਹੜੇ ਨੇ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਭਾਇਮਾਨ ਕੀਤੇ ਹੋਏ ਨੇ। ਸੋ ਉਸ ਵੇਲੇ ਸਮਝ ਆਈ ਕਿ ਵੀ ਸਾਰੇ ਪਾਸੇ ਲੈ ਕੇ ਜਾਣਾ ਕਿ ਦਰਸ਼ਨ ਕਰਾਉਣ, ਤਾਂ ਹੁਣ ਐਸੀ ਕਿਹੜੀ ਕੰਪਲਸ਼ਨ ਬਣੀ ਹੋਈ ਹੈ। ਜਦੋਂ ਤਖਤ ਸਾਹਿਬਾਨ ਮੌਜੂਦ ਨੇ, ਗੱਡੀਆਂ ਕੋ ਸ਼ਤਾਬਦੀ ਐਕਸਪ੍ਰੈਸ ਚੱਲ ਰਹੀ ਹੈ, ਕੋਈ ਫਾਸਟ ਟ੍ਰੇਨਾਂ ਚੱਲ ਰਹੀਆਂ ਨੇ 4-6 ਘੰਟੇ 'ਚ ਇੱਧਰੋਂ ਉੱਧਰ, ਔਰ ਇਹਨਾਂ ਨੂੰ ਇੱਕ ਤਾਂ ਪੈਸੇ ਇਕੱਠੇ ਕਰਨ ਦਾ ਕਿ ਉਹ ਥਾਂ ਥਾਂ ਲਿਜਾਣਗੇ, ਲੋਕ ਪੈਸੇ ਪਾਉਂਦੇ ਨੇ, ਇਹਨਾਂ ਨੇ ਉਹ ਫਿਰ ਮੁੜ ਕੇ ਬਾਦਲ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਣੇ ਹੁੰਦੇ ਨੇ। ਔਰ ਇਹਦੇ ਵਿੱਚ ਬਿਲਕੁਲ ਇਹ ਡਰ ਹੈ ਕਿ ਸ਼ਸਤਰਾਂ ਦੀ ਸੇਫਟੀ ਵੀ ਔਰ ਬਿਲਕੁਲ ਉੱਦਾਂ ਦੇ ਚੁੱਕ ਕੇ ਉਹਦੀ ਰਿਪਲੇਸਮੈਂਟ। ਇਹ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਚੋਰੀ ਔਰ ਮਹਿੰਗੇ ਚੋਰ ਜਿਹੜੇ ਨੇ ਉਹ ਬੈਂਕ ਕਰੰਸੀ ਦੇ ਚੋਰ ਨਹੀਂ ਹੈਗੇ, ਉਹ ਆਰਟੀਫੈਕਟਸ ਦੇ ਨੇ, ਜਿਹੜੇ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਮਿਲੀਅਨਸ ਦੇ ਵਿੱਚ ਵਿਕਦੀਆਂ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਮੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।